ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਵਧੀਆ ਜੀ। ਵੈਲਕਮ ਜੀ। ਫੈਨ ਆ ਜੀ ਤੁਹਾਡੇ, ਅਸੀਂ ਇੰਡੀਆ ਤੋਂ ਹੈ ਜੀ। ਨਹੀਂ, ਇੰਡੀਆ ਤੋਂ ਤੁਸੀਂ ਮੈਨੂੰ ਕਿੱਦਾਂ ਜਾਣਦੇ? YouTube ਰਾਹੀਂ ਜੀ। ਵਾਹ, YouTube ਰਾਹੀਂ। ਬਾਕੀਆਂ ਦੇ ਤਾਂ ਮੈਂ ਬਾਅਦ ਚ ਕਰਦਾ ਇੰਟਰਵਿਊ, ਪਹਿਲੇ ਤੁਸੀਂ ਆਓ ਮੇਰੇ ਨਾਲ। ਆਹ ਦੇਖੋ ਜੀ, ਇਹ ਮੈਨੂੰ ਕੋਈ ਮੇਰਾ ਖਿਆਲ ਆ ਕਿ 20ਵਾਂ-25ਵਾਂ ਬੰਦਾ ਮਿਲਿਆ ਵਾ ਜਿਹਨੇ ਆ ਕੇ ਇਹ ਗੱਲ ਕੀਤੀ, ਆ ਕੇ ਮਿਲਿਆ। ਕੀ ਨਾਂ ਤੁਹਾਡਾ? ਮੇਰਾ ਨਾਮ ਜੋਗਿੰਦਰ ਸਿੰਘ ਹੈ ਜੀ। ਅੱਛਾ, ਤੇ ਇੰਡੀਆ ਦੇ ਕਿਹੜੇ ਇਲਾਕੇ ਚੋਂ? ਇਹ ਫਿਰੋਜ਼ਪੁਰ ਤੋਂ ਜੀ। ਫਿਰੋਜ਼ਪੁਰ ਤੋਂ। ਅੱਛਾ, ਤੇ ਤੁਸੀਂ YouTube ਤੇ ਕਿਵੇਂ ਦੇਖਿਆ ਮੈਨੂੰ? YouTube ਤੇ ਵੇਖਦੇ ਹੀ ਰਹੀਦਾ, ਉੱਥੋਂ ਇੰਟਰਸਟ ਬਣ ਗਿਆ ਜੀ। ਅੱਛਾ। ਪਾਕਿਸਤਾਨ ਇੱਕ ਵਾਰੀ ਅੱਗੇ ਵੀ ਮੈਂ ਆਇਆ ਸੀ 2018 'ਚ। ਨਹੀਂ, ਤੇ ਤੁਹਾਨੂੰ ਜ਼ਿਹਨ 'ਚ ਸੀਗਾ, ਤੁਹਾਡੇ ਸੋਚਿਆ ਸੀ ਤੁਸੀਂ ਕਿ ਆਓਗੇ ਤੇ ਮੇਰੇ ਨਾਲ ਮੁਲਾਕਾਤ ਹੋ ਜਾਏਗੀ? ਇਸ ਵਾਰੀ ਤਾਂ ਸੋਚਿਆ ਸੀ। ਅੱਛਾ। ਹਾਂਜੀ, ਪੱਕਾ ਜੀ। ਵਾਹ ਜੀ, ਜਿਹੜਾ ਸੋਚਿਆ ਤੁਹਾਡਾ ਫਿਰ ਪੂਰਾ ਹੋ ਗਿਆ। ਹਾਂਜੀ, ਪੂਰਾ ਹੋ ਗਿਆ ਜੀ। ਅੱਛਾ। ਬਹਰਾਲ ਜੀ, ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹਨਾਂ ਨੇ ਸੋਚਿਆ ਤੇ ਉਹ ਗੱਲ ਪੂਰੀ ਹੋ ਗਈ। ਤੇ ਕਰਦੇ ਕੀ ਹੋ ਤੁਸੀਂ ਉੱਥੇ? ਖੇਤੀਬਾੜੀ ਜੀ। ਅੱਛਾ, ਖੇਤੀਬਾੜੀ। ਖੇਤੀ ਨਾਲ। ਅੱਛਾ। ਤੇ ਇਹ ਫਿਰ YouTube ਤੇ ਕਦੋਂ ਦੇਖਦੇ ਹੋ ਪ੍ਰੋਗਰਾਮ? ਉਹ ਜਦੋਂ ਟਾਈਮ ਮਿਲ ਜਾਏ ਜੀ। ਜਦੋਂ ਟਾਈਮ ਮਿਲ ਜਾਵੇ। ਨਹੀਂ ਤਾਂ ਮੈਂ ਕਿਹਾ ਹਲ ਚਲਾਉਂਦੇ ਚਲਾਉਂਦੇ ਅੱਗੇ ਗਾਣੇ ਸੁਣਦੇ ਹੁੰਦੇ ਸੀ ਡਰਾਈਵਰ ਤੇ, ਤੁਸੀਂ ਹੁਣ YouTube? ਨਹੀਂ ਤੁਹਾਨੂੰ ਆਪਣਾ ਤੁਹਾਡਾ ਚੈਨਲ ਕੀਤਾ ਹੈ ਨਾ ਤੇ ਉਹ ਜਦੋਂ ਤੁਸੀਂ ਵੀਡੀਓ ਪਾਉਂਦੇ ਉਦੋਂ ਹੀ ਆ ਜਾਂਦੀ ਜੀ। ਵਾਹ ਜੀ, ਇਹ ਬੜੀ ਗੱਲ ਹੈ ਕਿ ਜਦੋਂ ਵੀਡੀਓ ਪਾਈਏ। ਅੱਛਾ, ਇਹ ਗੱਲ ਦੇਖ ਕੇ ਨਾ ਬਾਕੀ ਤੇ ਕਰੀਦੇ ਆ, ਪ੍ਰੋਗਰਾਮ ਵੀ ਕਰੀਦੇ, ਇੰਟਰਵਿਊ ਵੀ ਕਰੀਦੇ, ਲੋਕੀ ਦੇਖਦੇ, ਪਰ ਜਦੋਂ ਕੋਈ ਆ ਕੇ ਬਾਹਰਲੇ ਦੇਸ਼ 'ਚੋਂ, ਖਾਸ ਕਰ ਇੰਡੀਆ 'ਚੋਂ ਆ ਕੇ ਜਾਂ ਦੂਜੇ ਇਲਾਕੇ 'ਚੋਂ ਕੋਈ ਸਰਦਾਰ ਆ ਕੇ ਮਿਲਦਾ ਤੇ ਉਹ ਦੱਸਦਾ ਕਿ ਵੀ ਤੁਹਾਨੂੰ ਮੈਂ ਉੱਥੇ ਦੇਖਿਆ YouTube ਤੇ ਗੱਲ ਕਰਦੇ, ਇੱਕ ਵਾਰੀ ਨਾ ਬੰਦਾ ਚੌੜਾ ਹੋ ਜਾਂਦਾ, ਫੁੱਲ ਜਾਂਦਾ ਸੀਨਾ ਕਿ ਦੇਖੋ ਜੀ ਕਿ ਕੰਮ ਜਿਹੜਾ ਅਸੀਂ ਕਰਦੇ ਹਾਂ ਜ਼ਾਇਆ ਨਹੀਂ ਹੁੰਦਾ। ਕਿਉਂਕਿ ਸਾਡਾ ਅਸਲ ਕੰਮ ਆ ਜਿਹੜਾ, ਇੱਕੋ ਹੀ ਮਕਸਦ ਆ ਸਾਡਾ, ਉਹ ਹੈ ਪੰਜਾਬ ਤੇ ਪੰਜਾਬੀਅਤ, ਪੰਜਾਬੀ ਦਾ ਵਧਾਅ, ਪੰਜਾਬੀ ਦਾ ਨਫਾਜ਼ ਜਿਹੜੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ, ਪੰਜਾਬਾਂ ਨੂੰ ਨੇੜੇ ਲਿਆਉਣਾ, ਪੰਜਾਬੀਆਂ ਨੂੰ ਨੇੜੇ ਲਿਆਉਣਾ ਤੇ ਇੱਕ ਦੂਜੇ ਨਾਲ ਜਿਹੜੇ ਤਲੁਕਾਤ ਆ ਸਾਡੇ ਉਹ ਵਧਾਉਣੇ। ਇਹੀ ਸਾਡਾ ਇੱਕ ਮਿਸ਼ਨ ਆ ਔਰ ਇਹੀ ਖਾਹਿਸ਼ ਆ ਕਿ ਬਾਰਡਰ ਤੇ ਜਿਹੜੇ ਹੈਗੇ ਆ ਉਹ ਤੇ ਖਤਮ ਨਹੀਂ ਹੋਣੇ, ਉਹ ਤੇ ਰਹਿਣੇ ਆ, ਪਰ ਜਿਹੜਾ ਆਪਸੀ ਪਿਆਰ ਆ ਉਹ ਪਿਆਰ ਤੇ ਪਹਿਲੇ ਵੀ ਹੈ ਤੇ ਉਹਨਾਂ ਦਾ ਇੱਕ ਦੂਜੇ ਦੇ ਨੇੜੇ ਆਉਣ ਦਾ ਜਿਹੜਾ ਵਾ ਸਿਲਸਿਲਾ ਵਧਾਇਆ ਜਾ ਸਕਦਾ ਵਾ। ਤੇ ਵੈਲਕਮ, ਬੜੀ ਖੁਸ਼ੀ ਹੋਈ ਤੁਹਾਨੂੰ ਇੱਥੇ ਦੇਖ ਕੇ। ਤੇ ਹੁਣ ਕਿੱਧਰ ਜਾ ਰਹੇ ਹੋ? ਹੁਣ ਅਸੀਂ ਚੂਨਾ ਮੰਡੀ ਜਾ ਰਹੇ ਜੀ। ਚੂਨਾ ਮੰਡੀ ਗੁਰਦੁਆਰੇ ਜਾ ਰਹੇ? ਹਾਂਜੀ, ਗੁਰਦੁਆਰੇ ਜਾ ਰਹੇ। ਚਲੋ ਜੀ, ਉਧਰੋਂ ਵੀ ਹਾਜ਼ਰੀ ਦੇ ਕੇ ਆਓ ਤੇ ਯਾਦ ਰੱਖਣਾ, ਉੱਥੇ ਜਾਓਗੇ ਤੇ ਫਿਰ ਤੁਹਾਡੇ ਨਾਲ ਰਾਬਤਾ ਵੀ ਰਹੇਗਾ ਤੇ ਫਿਰ ਤੁਹਾਡੇ ਨਾਲ ਅਗਲੀ ਵਾਰੀ ਵੀ ਆਓ ਤੇ ਟਾਈਮ ਦੇ ਕੇ ਤੇ ਸਾਨੂੰ ਫੋਨ ਕਰਕੇ ਆਉਣਾ। ਠੀਕ ਹੈ ਜੀ। ਤੁਹਾਨੂੰ ਫਿਰ ਇੱਥੇ ਮੁਲਾਕਾਤ ਹੋਏਗੀ। ਨਹੀਂ, ਥੈਂਕ ਯੂ ਜੀ। ਬਹਰਾਲ ਜੀ, ਇਹ ਬੜੀ ਖੁਸ਼ੀ ਹੁੰਦੀ ਹੈ, ਬੜਾ ਚਾਅ ਹੁੰਦਾ ਵਾ ਜਦੋਂ ਕਿ ਆਉਂਦਾ ਤੇ ਇੱਦਾਂ ਆ ਕੇ ਮਿਲਦਾ। ਦੂਰੋਂ ਦੇਖ ਕੇ ਉਹਨੇ ਮੈਨੂੰ ਇਹ ਗੱਲ ਕੀਤੀ, ਮੈਂ ਕਿਹਾ ਯਾਰ ਆ ਜਾ ਤੇ ਇੱਧਰ ਆ, ਪਹਿਲੇ ਤੇਰਾ ਇੰਟਰਵਿਊ ਕਰਦੇ ਹਾਂ। ਠੀਕ ਹੈ, ਥੈਂਕ ਯੂ। ਬੇਲੀਓ, ਕੀ ਹਾਲ ਚਾਲ ਆ? ਠੀਕ ਹੋ? ਮੈਂ ਅੱਜ ਆਇਆ ਇੱਥੇ ਜਨਮ ਸਥਾਨ ਤੇ ਜਦੋਂ ਮੈਂ ਅੰਦਰ ਇੰਟਰ ਹੋਇਆ ਤੇ ਅੱਗੋਂ ਮੈਨੂੰ ਇੱਕ ਮੁੰਡੇ ਨੇ ਆ ਕੇ ਜੱਫੀ ਪਾ ਲਈ। ਮੈਂ ਕਿਹਾ ਵੀ ਇਹ ਪਤਾ ਨਹੀਂ ਕੌਣ ਆ, ਤੇ ਉਹਨੇ ਪਹਿਲੀ ਗੱਲ ਹੀ ਇਹੀ ਕੀਤੀ, ਕਹਿੰਦਾ ਜੀ ਕਿ ਮੀਆਂ ਸਾਹਿਬ। ਮੈਂ ਕਿਹਾ ਤੁਸੀਂ ਕਿੱਦਾਂ ਜਾਣਦਾ? ਉਹਨੇ ਆਪਣਾ ਨਾਂ ਦੱਸਿਆ ਤੇ ਮੈਨੂੰ ਯਾਦ ਆ ਗਿਆ, ਮੇਰੀ ਹਰ ਵੀਡੀਓ ਤੇ ਪਹਿਲਾ ਕਮੈਂਟ ਇਹਨਾਂ ਦਾ ਹੀ ਆਉਂਦਾ, ਕੀ ਹਾਲ ਚਾਲ ਆ ਭਾਈ? ਠੀਕ ਹੋ? ਠੀਕ ਠਾਕ ਜੀ, ਬਹੁਤ ਵਧੀਆ। ਤੇ ਕਦੋਂ ਪਹੁੰਚੇ? ਮੈਂ ਜੀ 17 ਤਰੀਕ ਨੂੰ ਪਹੁੰਚਿਆ ਇੱਥੇ। ਅੱਛਾ, 17 ਦੇ ਆਏ ਹੋਏ ਹੋ? ਜੀ ਜੀ, ਬਿਲਕੁਲ। ਅੱਛਾ, ਸਾਰਾ ਜੱਥਾ 17 ਤਰੀਕ ਨੂੰ ਆਇਆ। ਅੱਛਾ, ਤੇ ਕਿਹਦਾ ਲੱਗ ਰਿਹਾ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ। ਫਰੈਂਡਲੀ ਲੋਕ ਹੈਗੇ ਨੇ ਸਾਰੇ, ਬਹੁਤ ਮੁਹੱਬਤ ਕਰਦੇ ਨੇ। ਅੱਛਾ। ਹਾਂਜੀ। ਤੇ ਤੁਸੀਂ ਉਦੋਂ ਅੱਜ ਪਹੁੰਚੇ ਉਹਨਾਂ ਦੇ ਵਾਘਾ ਰਾਹੀਂ ਆਏ ਹੋ? ਜੀ, ਬਾਗਾ ਰਾਹੀਂ ਆਏ ਹਾਂ। ਅੱਛਾ, ਮੈਨੂੰ ਕਿੱਦਾਂ ਪਛਾਣ ਲਿਆ ਤੁਸੀਂ, ਇਹ ਦੱਸੋ? ਦੇਖੋ ਜੀ, 11 ਬੈਲੀਆਂ ਨੂੰ ਉਹਨਾਂ ਦੀ ਪਛਾਣ ਨਹੀਂ ਕਰਨੀ ਪੈਂਦੀ, ਸਿਰਫ ਜਾਂ ਦੇਖ ਕੇ ਪਤਾ ਲੱਗ ਜਾਂਦਾ। ਅੱਛਾ, ਇਹ ਗੱਲ ਹੈ। ਜਦੋਂ ਦਿਲ ਦੇ ਵਿੱਚ ਤਾਂਘ ਹੋਵੇ ਨਾ ਕਿਸੇ ਚੀਜ਼ ਲਈ, ਉਹ ਕੁਦਰਤੀ ਪਰਮਾਤਮਾ ਮਿਲਾਈ ਦਿੰਦਾ। ਮੇਰੀ ਤਾਂਘ ਸੀਗੀ ਕਿ ਮੈਂ ਮੀਆਂ ਸਾਹਿਬ ਨਾਲ ਮਿਲਾਂ, ਅਹਿਮਦ ਰਾਜ਼ਾ ਸਾਹਿਬ ਨਾਲ ਵੀ ਮਿਲਾਂ। ਕੁਦਰਤੀ ਤੁਸੀਂ ਮੈਨੂੰ ਮੂਹਰੇ ਮਿਲ ਗਏ ਤੇ ਰੱਬ ਨੇ ਮੇਲ ਕਰਾਏ। ਤੇ ਰਜ਼ਾ ਸਾਹਿਬ ਮਿਲੇ? ਨਹੀਂ, ਰਾਜਾ ਸਾਹਿਬ ਨਹੀਂ ਮਿਲੇ। ਚਲੋ, ਉਹ ਵੀ ਤੁਹਾਨੂੰ ਮਿਲਵਾਉਣਾ, ਮੈਂ ਜ਼ਰਾ ਉਹਨਾਂ ਦੇ ਨਾਲ ਵੀ ਤੇ ਉਹਨਾਂ ਨੂੰ ਵੀ ਜਾ ਕੇ ਆਪਾਂ ਗੱਲ ਕਰਦੇ ਹਾਂ। ਤੇ ਬਾਕੀ ਇਹ ਦੱਸੋ ਕਿ ਇੱਥੇ ਇਹ ਦੱਸੋ ਕਿ ਇੱਥੇ ਆ ਕੇ ਕਿਹਦਾ ਲੱਗਿਆ ਪਾਕਿਸਤਾਨ? ਇੱਥੇ ਆ ਕੇ ਜੀ ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਮੁਹੱਬਤ ਕਰਦੇ ਨੇ, ਸਿਕਿਉਰਿਟੀ ਬਹੁਤ ਆ, ਫਰੈਂਡਲੀ ਲੋਕ ਨੇ, ਆਪਣੀ ਜ਼ੁਬਾਨ ਹੈ, ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਂਦੀ। ਕਈ ਬਜ਼ੁਰਗ ਨਹੀਂ ਪੜ੍ਹੇ ਲਿਖੇ ਹੁੰਦੇ, ਉਹਨਾਂ ਲਈ ਆਪਣੀ ਜ਼ੁਬਾਨ ਦੇ ਵਿੱਚ ਹਰੇਕ ਚੀਜ਼ ਦੱਸੋ, ਤੁਹਾਨੂੰ ਹਰੇਕ ਚੀਜ਼ ਉੱਥੇ ਹੀ ਮਿਲੂਗੀ, ਕੋਈ ਸਮੱਸਿਆ ਨਹੀਂ ਹੈਗੀ, ਕੋਈ ਪ੍ਰੋਬਲਮ ਨਹੀਂ ਹੈਗੀ। ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਜੀ। ਅੱਛਾ, ਇਹ ਦੱਸੋ ਉੱਥੇ ਤੁਸੀਂ ਕਿੱਥੇ ਰਹਿੰਦੇ ਹੋ? ਲੁਧਿਆਣੇ? ਜੀ, ਉੱਥੇ ਮੇਰਾ ਪਿੰਡ ਪਵਾਤ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ। ਅੱਛਾ ਜੀ। ਤੇ ਤੁਸੀਂ ਇੱਥੇ ਕਿੱਦਾਂ ਦੇਖਿਆ, ਸਾਨੂੰ ਕਿੱਦਾਂ ਦੇਖਿਆ? ਮੈਂ ਬਾਏ, ਤੁਹਾਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਮਾਨਾ, ਜਦੋਂ ਵੀ ਮੈਂ ਪਹਿਲਾਂ ਮੈਂ ਸਬਸਕ੍ਰਾਈਬ ਨਹੀਂ ਸੀਗਾ ਪੰਜਾਬੀ ਪ੍ਰਚਾਰ TV ਦਾ, ਮੈਨੂੰ ਕਿਸੇ ਨੇ ਲਿੰਕ ਨਾਲ ਤੁਹਾਡੀ ਵੀਡੀਓ ਆਈ ਤੇ ਮੈਂ ਮੈਨੂੰ ਦੇਖੀ ਮੈਂ ਵੀਡੀਓ ਤੇ ਤੁਹਾਡੀ ਵੀਡੀਓ ਦੇਖੀ, ਮੈਂ ਜਸਟ ਸਬਸਕ੍ਰਾਈਬ ਕਰ ਲਿਆ ਚੈਨਲ। ਉਸ ਤੋਂ ਬਾਅਦ ਕੰਟੀਨਿਊ ਤੇ ਹਰ ਮੈਂ ਵੀਡੀਓ ਦੇਖਦਾ ਤੁਹਾਡੀ ਤੇ ਫਸਟ ਕਮੈਂਟ ਹੁੰਦਾ ਲਵ ਫਰੋਮ ਚੜ੍ਹਦਾ ਪੰਜਾਬ ਬਾਈ ਸੁਖਵਿੰਦਰ ਸਿੰਘ। ਵਾਹ ਵਾਹ, ਬੜੀ ਗੱਲ ਹੈ ਜੀ। ਇਹ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਕਿੰਨਾ ਪਾਵਰਫੁਲ ਹੋ ਗਿਆ ਕਿ ਸਾਨੂੰ ਇੰਡੀਆ
ਇੰਡੀਆ ਜਿਹੜੇ ਬੈਠੇ ਸਾਡੇ ਦੋਸਤ ਆ ਜਿਹੜੇ ਜਾਣਨ ਵਾਲੇ ਉਹ ਵੀ ਦੇਖ ਲੈਂਦੇ ਤੇ ਇੱਕ ਜਿਹੜਾ ਤਲੁਕਾਤ ਆ ਰਾਬਤੇ ਔਰ ਖਾਸ ਕਰ ਜਿਹੜੀ ਸਾਡੀ ਕਲਚਰ ਦੀ ਤੇ ਬੋਲੀ ਦੀ ਸਾਂਝ ਆ ਉਹ ਇਸ ਤਰ੍ਹਾਂ ਹੀ ਬਹੁਤ ਵੱਧ ਰਹੀ ਹੈ।